ਵਾਲੇਕੁਮ ਜੀ ਦੋਸਤੋ, ਤੁਹਾਡਾ ਆਪਣਾ ਲਾਲਾ ਵਕਾਰ ਤੇ ਤੁਹਾਡੇ ਆਪਣੇ ਹੀ ਚੈਨਲ ਤੇ ਲਾਲਾ ਵਕਾਰ ਦੇ ਨਾਂ ਤੋਂ YouTube ਤੇ ਮੇਰਾ ਚੈਨਲ ਆ ਤੇ ਤੁਹਾਡੇ ਨਾਲ ਅੱਜ ਹੈਪੀ ਗੱਲਾਂ ਕਰਾਂਗੇ ਕਿ ਬੱਚੇ ਜਿਹੜੇ ਆ ਨਾ, ਬੱਚੇ ਇਹਨਾਂ ਨਾਲ ਪਿਆਰ ਕਰਿਆ ਕਰੋ। ਬੱਚਾ ਐਸੀ ਚੀਜ਼ ਆ, ਬਾਦਸ਼ਾਹ ਹੁੰਦਾ ਵਾ। ਬੱਚੇ ਨੂੰ ਅੱਲਾ ਦੀ ਜ਼ਾਤ ਹੀ ਰਾਜ਼ੀ ਕਰ ਸਕਦੀ, ਅਸੀਂ ਸਿਰਫ ਪਿਆਰ ਹੀ ਕਰ ਸਕਦੇ ਹਾਂ। ਬੱਚਾ ਜਿਹੜਾ ਵਾ ਉਹਦੀ ਖਵਾਇਸ਼ ਪੂਰੀ ਅਸੀਂ ਨਹੀਂ ਕਰ ਸਕਦੇ। ਇਹਨਾਂ ਨਾਲ ਲਾਡ ਕਰਿਆ ਕਰੋ, ਇਹਨਾਂ ਨੂੰ ਪਿਆਰ ਨਾਲ ਮਨਾਇਆ ਕਰੋ, ਇਹਨਾਂ ਨਾਲ ਪਿਆਰ ਨਾਲ ਰਿਹਾ ਕਰੋ। ਬੱਚਾ ਇੱਕ ਐਸੀ ਚੀਜ਼ ਆ ਕਿ ਜੇ ਅਸੀਂ ਕਹੀਏ ਨਾ ਕਿ ਇਹਦੀ ਮੰਨ ਕੇ ਇਹਨੂੰ ਮਨਾ ਲਈਏ, ਉਹ ਨਹੀਂ ਹੋ ਸਕਦਾ। ਇਹਨਾਂ ਨਾਲ ਪਿਆਰ ਹੀ ਕਰਿਆ ਕਰੋ। ਇਸ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਕਿ ਇਸੇ ਤਰ੍ਹਾਂ ਇੱਕ ਬਾਦਸ਼ਾਹ ਤੇ ਵਜ਼ੀਰ ਬੈਠੇ ਸੀ ਨਾ ਆਪਸ 'ਚ, ਤੇ ਬਾਦਸ਼ਾਹ ਕਹਿੰਦਾ ਕਿ ਮੇਰਾ ਬੱਚਾ ਜਿਹੜੇ ਨਾ ਮੇਰੇ ਬੱਚੇ ਹੋਏ, ਮੈਂ ਤਾਂ ਉਹਨਾਂ ਨੂੰ ਨਾ ਰਾਜ਼ੀ ਰੱਖਿਆ ਕਰਨਾ ਵਾ, ਜੋ ਮੰਗਿਆ ਮੈਂ ਅਤਾ ਕਰੂੰਗਾ, ਉਹਨੂੰ ਦਊਂਗਾ ਉਹਨੂੰ ਮੈਂ, ਕਿਉਂਕਿ ਮੈਂ ਬਾਦਸ਼ਾਹ ਵਾਂ। ਵਜ਼ੀਰ ਬੜਾ ਸਿਆਣਾ ਸੀ, ਉਹਨੇ ਕਿਹਾ ਬਾਦਸ਼ਾਹ ਸਲਾਮਤ, ਬੱਚਾ ਨਹੀਂ ਰਾਜ਼ੀ ਹੋ ਸਕਦਾ ਭਾਵੇਂ ਤੁਸੀਂ ਬਾਦਸ਼ਾਹ ਹੋ। ਇਹ ਉਹੀ ਬਾਦਸ਼ਾਹ ਵਾ ਜਿਹੜਾ ਬੱਚੇ ਨੂੰ ਰਾਜ਼ੀ ਕਰਦੇ ਤੇ ਕਰਦੇ, ਅਸੀਂ ਨਹੀਂ ਕਰ ਸਕਦੇ। ਬਾਦਸ਼ਾਹ ਨੇ ਕਿਹਾ ਯਾਰ ਕਿਹੜੀ ਸ਼ੈ ਦੀ ਕਮੀ ਹੈ, ਜੋ ਮੇਰਾ ਬੱਚਾ ਮੰਗੂਗਾ ਮੈਂ ਦਵਾਂਗਾ, ਤੂੰ ਕਿੱਦਾਂ ਕਹਿੰਦਾ ਰਾਜ਼ੀ ਨਹੀਂ ਕਰ ਸਕਦਾ? ਮੈਂ ਤੇ ਵੀ ਆਪਣੇ ਬੱਚੇ ਨੂੰ ਹਰ ਚੀਜ਼ ਦਾ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਇਹ ਨਹੀਂ ਹੋ ਸਕਦਾ। ਕਿੱਸਾ ਮੁਕਤਸਰ ਕੇ ਉਹਨਾਂ ਦੋਵਾਂ ਦੀ ਆਪਸ ਦੇ ਵਿੱਚ ਬਹਿਸ ਹੋ ਪਈ। ਬਾਦਸ਼ਾਹ ਨੇ ਕਿਹਾ ਮੈਂ ਕਰਾਂਗਾ, ਉਹ ਕਹੇ ਬੱਚਾ ਨਹੀਂ ਰਾਜ਼ੀ ਹੋ ਸਕਦਾ। ਉਹਨੇ ਨਾ ਬਹਿਸ ਕਰਦਿਆਂ ਬਾਦਸ਼ਾਹ ਨੇ ਕਿਹਾ ਕਿੱਦਾਂ? ਉਹਨੇ ਕਿਹਾ ਚਲੋ ਜੀ, ਮੈਂ ਫਾਰ ਐਗਜ਼ਾਮਪਲ ਮਿਸਾਲ ਦੇ ਲਓ ਕਿ ਮੈਂ ਬੱਚਾ ਵਾਂ ਤੇ ਤੁਸੀਂ ਵੱਡੇ ਹੋ, ਮੈਂ ਤੁਹਾਡਾ ਬੱਚਾ ਹੀ ਹਾਂ, ਤੁਸੀਂ ਮੈਨੂੰ ਰਾਜ਼ੀ ਕਰ ਲਿਓ, ਸਮਝ ਲਓ ਤੁਸੀਂ ਬੱਚੇ ਨੂੰ ਰਾਜ਼ੀ ਕਰ ਲਿਆ। ਉਹਨੇ ਕਿਹਾ ਹਾਂ ਬਿਲਕੁਲ। ਉਹ ਨਾ ਹੁਣ ਬਹਿਸ ਚੱਲਣ ਤੋਂ ਬਾਅਦ ਬਾਦਸ਼ਾਹ ਨੇ ਕਿਹਾ ਵੀ ਚਲੋ ਜੀ ਬਣੋ। ਹੁਣ ਬੱਚੇ ਦੀ ਜਗ੍ਹਾ ਬਣ ਗਿਆ, ਬਾਦਸ਼ਾਹ ਜਿਹੜਾ ਵਾ ਉਹਦਾ ਪਿਓ ਬਣ ਗਿਆ, ਅੱਬਾ ਬਣ ਗਿਆ। ਉਹ ਹੁਣ ਬੱਚਾ ਰੋ ਰਿਹਾ ਜਿੱਦਾਂ ਬੱਚੇ ਜਿੱਦ ਕਰਦੇ ਆ, ਹਾਂ ਮੈਂ ਰੋਣਾ। ਬਦਗਾ ਪੁੱਤ ਨੂੰ ਚਾਹੀਦਾ ਕੀ ਆ? ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ, ਮੈਂ ਤੇ ਹਾਥੀ ਲੈਣਾ। ਉਹ ਕਹਿੰਦਾ ਲੈ, ਫੌਰੀ ਤੌਰ ਤੇ ਉਹਨੇ ਆਪਣੇ ਮੁਲਾਜ਼ਮਾਂ ਨੂੰ ਆਵਾਜ਼ ਦਿੱਤੀ, ਓਏ ਹਾਥੀ ਪੇਸ਼ ਕਰ ਦਿਓ ਜਿਹੜਾ ਮੇਰਾ ਬੱਚਾ ਕਹਿੰਦਾ ਸੋਹਣੇ ਤੋਂ ਸੋਹਣਾ ਵਾਲਾ। ਓਏ ਹਾਥੀ ਵੱਡਾ ਹੀ ਲੈਣਾ। ਉਹਨੇ ਕਿਹਾ ਵੱਡਾ ਹਾਥੀ ਇਹਨੂੰ ਦੇ ਦਿਓ। ਦੇਤਾ ਜੀ, ਹਾਥੀ ਲਿਆ ਕੇ ਪੇਸ਼ ਕਰਤਾ। ਉਹਨੇ ਕਿਹਾ ਲੈ ਪੁੱਤ ਰਾਜੀ ਹੋ, ਹੋਰ ਦੱਸ ਹੀਰੇ ਜਵਾਹਰਾਤ ਫਲ ਫਰੂਟ ਕੱਪੜਾ ਲੀੜਾ ਸੁਣ ਕਿਹੜੀ ਸ਼ੈ ਲੈਣੀ ਹੈ? ਨਹੀਂ, ਮੈਂ ਫੇਰ ਰੋਣ ਲੱਗ ਪਿਆ। ਹਾਂ ਮੈਂ ਨਹੀਂ, ਮੈਨੂੰ ਨਹੀਂ ਪਤਾ, ਮੈਨੂੰ ਹੋਰ ਚੀਜ਼ ਚਾਹੀਦੀ ਆ। ਉਹ ਕਹਿੰਦਾ ਕੀ ਬਈ? ਉਹਨੇ ਕਿਹਾ ਮੈਂ ਨਹੀਂ, ਮੈਨੂੰ ਕੁੱਜਾ ਚਾਹੀਦਾ ਵਾ। ਕੁੱਜਾ? ਉਹਨੇ ਕਿਹਾ ਹਾਂ ਜੀ ਮੈਂ ਲੈਣਾ ਹੀ ਕੁੱਜਾ। ਨੇ ਕਿਹਾ ਪੁੱਤ ਤੂੰ? ਉਹਨੇ ਕਿਹਾ ਨਹੀਂ ਜੀ ਕੁੱਜਾ ਹੀ ਲੈਣਾ। ਓਏ ਅੱਛੇ ਕੁੱਜੇ ਜਿਹੜਾ ਸੋਹਣਾ ਲੱਗਦਾ ਮੇਰੇ ਪੁੱਤ ਨੂੰ ਲਿਆ ਕੇ ਦਿਓ ਕੁੱਜਾ। ਉਹਨਾਂ ਨੇ ਕੁੱਜਾ ਫੇਰ ਲਿਆ ਦਿੱਤਾ। ਹੁਣ ਜਿਸ ਟਾਈਮ ਕੁੱਜਾ ਲਿਆ ਕੇ ਰੱਖ ਦਿੱਤਾ ਨਾ, ਉਹ ਫਿਰ ਜਿੱਦ ਕਰਨ ਲੱਗ ਪਿਆ, ਮੈਨੂੰ ਨਹੀਂ ਪਤਾ, ਇਹ ਦੋਵੇਂ ਚੀਜ਼ਾਂ ਆ ਗਈਆਂ ਵਾ, ਮੈਂ ਨਹੀਂ ਹਾਲੇ ਰਾਜੀ। ਉਹਨੇ ਕਿਹਾ ਓਏ ਹੁਣ ਕੀ ਚਾਹੀਦਾ? ਹੋਰ ਦੱਸ ਦੇ, ਜੋ ਚਾਹੀਦਾ ਮੈਂ ਤੈਨੂੰ ਦੇਣਾ ਵਾ, ਮੈਂ ਤੈਨੂੰ ਰਾਜੀ ਕਰਨਾ ਵਾ। ਉਹਨੇ ਕਿਹਾ ਮੈਨੂੰ ਨਹੀਂ ਪਤਾ, ਮੈਂ ਇਹ ਹੀ ਹਾਥੀ ਜਿਹੜਾ ਕੁੱਜੇ 'ਚ ਪਾਉਣਾ ਵਾ। ਉਹ ਜਿਸ ਟਾਈਮ ਐਡੀ ਗੱਲ ਕਹੀ ਨਾ, ਉਹ ਬਾਦਸ਼ਾਹ ਕਹਿੰਦਾ ਬਾਬਾ ਜੀ ਇਹ ਨਹੀਂ ਹੋ ਸਕਦਾ ਕਿ ਹਾਥੀ ਕੁੱਜੇ 'ਚ ਕਿੱਦਾਂ? ਮੈਨੂੰ ਨਹੀਂ ਪਤਾ, ਮੈਂ ਪਾਉਣਾ ਵਾ। ਤੇ ਦੋਸਤੋ ਜਿਹੜੇ ਸਾਡੇ ਬੱਚੇ ਆ ਨਾ, ਇਹ ਅੱਲਾ ਦੀ ਬੜੀ ਰਹਿਮਤ ਨਿਹਮਤ, ਅਲਹਮਦੁਲਿਲਾ। ਅੱਲਾ ਪਾਕ ਹਰ ਇੱਕ ਨੂੰ ਅਤਾ ਫਰਮਾਵੇ ਔਰ ਨੇਕ ਔਰ ਸਾਲਿਹ ਔਲਾਦ ਅਤਾ ਫਰਮਾਵੇ। ਬੇਔਲਾਦਿਆਂ ਨੂੰ ਵੀ ਨੇਕ ਔਰ ਸਾਲਿਹ ਔਲਾਦ ਜਿਨ੍ਹਾਂ ਕੋਲ ਹੈ ਵਾ, ਉਹਨਾਂ ਦੀਆਂ ਉਮਰਾਂ ਦਰਾਜ ਕਰੇ ਮਾਲਕ ਦੀ ਜ਼ਾਤ, ਔਰ ਉਹਨਾਂ ਨੂੰ ਨੇਕ ਵਾਲਿदैन ਵਾਸਤੇ ਇੱਜ਼ਤ ਦਾ ਬਾਇਸ ਬਣਾਵੇ ਔਰ ਦੀਨ ਦਾ ਪੈਰੋਕਾਰ ਬਣਾਵੇ। ਤੇ ਦੋਸਤੋ ਇਹਨਾਂ ਬੱਚਿਆਂ ਨਾਲ ਨਾ ਹੱਸਿਆ ਖੇਡਿਆ ਕਰੋ, ਇਹਨਾਂ ਨੂੰ ਜ਼ਿਆਦਾ ਡਾਂਟਿਆ ਨਾ ਕਰੋ ਕਿ ਬਾਦਸ਼ਾਹੀ ਉਮਰ ਆ। ਅਸੀਂ ਹੁਣ ਲੰਘ ਆਏ ਆ ਨਾ, ਤੇ ਜੋ ਮਰਜ਼ੀ ਹੋ ਜਾਏ, ਬਚਪਨ ਤੇ ਨਹੀਂ ਆ ਸਕਦਾ ਯਾਰ। ਕਿੱਥੇ ਗਈਆਂ ਖੇਡਾਂ ਕਿ ਮੀਂਹ ਪੈਣੇ ਤੇ ਮੀਂਹ ਦੇ ਵਿੱਚ ਕੱਪੜਿਆਂ ਦੀ ਪਰਵਾਹ ਕੀਤੇ ਬਗੈਰ ਘੀਸੀਆਂ ਲੈਣੀਆਂ ਟਿੱਬਿਆਂ ਤੋਂ। ਕਈ ਦੋਸਤ ਲੈਂਦੇ ਹੋਣੇ, ਜਿਹੜੇ ਲੈਂਦੇ ਮੈਨੂੰ ਦੱਸਣਾ ਜ਼ਰੂਰ ਜੇ ਅਸੀਂ ਕੰਮ ਕਰਦੇ ਨੇ। ਮੀਂਹ ਪੈਂਦਿਆਂ ਦੇ ਵਿੱਚ ਚਾਹੇ ਜਿੱਦਾਂ ਮਰਜ਼ੀ ਅਸੀਂ ਉਹਨਾਂ ਦੇ ਵਿੱਚ ਰਹਿਣਾ, ਕਸ਼ਤੀਆਂ ਬਣਾ ਵਿੱਚ ਛੱਡਣੀਆਂ। ਕਿਆ ਹੁਣ ਅਸੀਂ ਬੇਸ਼ੱਕ ਲੱਖਾਂ ਕਰੋੜਾਂ ਜੋ ਮਰਜ਼ੀ ਕਰੀਏ, ਲੇਕਿਨ ਸਾਨੂੰ ਇਸ ਗੱਲ ਨਾਲ ਕੋਈ ਯਾਨੀ ਕਿ ਮਜ਼ਾ ਨਹੀਂ, ਉਹ ਚੀਜ਼ ਨਾਲ ਨਹੀਂ ਰਲ ਸਕਦੀ। ਤੇ ਦੋਸਤੋ ਬਚਪਨ ਹਰ ਇੱਕ ਦਾ ਜਿਹੜਾ ਹੁੰਦਾ ਵਾ ਨਾ, ਗੁੱਲੀ ਡੰਡੇ ਖੇਡਣੇ, ਮੁੜ ਕੇ ਯਾਨੀ ਕਿ ਕਈ ਗੇਮਾਂ ਐਸੀਆਂ ਵਾ ਕਿ ਜਿਹੜੀਆਂ ਲੁਕਣ ਛਪਾਈ, ਚੋਰ ਮਚਾਈ, ਆਪਣਾ ਟੀਪ ਟੋਪ, ਕਈ ਗੇਮਾਂ ਐਸੀਆਂ ਸੀਗੀਆਂ, ਹੁਣ ਤੇ ਮੁੱਕ ਗਈਆਂ ਨਾ। ਗੱਤਾ ਕੌਡੀ, ਇਹ ਗੇਮਾਂ ਬਹੁਤ ਅੱਛੀਆਂ ਸੀ ਔਰ ਇਹ ਸਾਡੀਆਂ ਬਚਪਨ ਦੀਆਂ ਗੇਮਾਂ ਸੀ। ਤੇ ਬਚਪਨ ਜਿਹੜਾ ਹੁੰਦਾ ਨਾ, ਉਹਨਾਂ ਨੂੰ ਇੰਜੋਏ ਕਰਨ ਦਿਆ ਕਰੋ, ਸਮਝਾਓ ਜ਼ਰੂਰ ਲੇਕਿਨ ਬੜੇ ਪਿਆਰ ਨਾਲ, ਕਿਉਂਕਿ ਬਾਦਸ਼ਾਹੀ ਉਮਰ ਸਹੀ ਹੈ ਹੀ ਆ। ਤੇ ਦੋਸਤੋ ਮੈਂ ਅੱਜ ਹੈਪੀ ਸੀ, ਮੈਂ ਕਿਹਾ ਬੱਚਿਆਂ ਦੇ ਬਾਰੇ 'ਚ ਗੱਲ ਕਰੀਏ, ਥੋੜਾ ਜਿਹਾ ਤੁਹਾਨੂੰ ਇੱਧਰਲੇ ਪਾਸੇ ਵੀ ਲੈ ਕੇ ਆਈਏ। ਤੇ ਮੇਰੇ ਦੋਸਤੋ ਵੇਖਣ ਵਾਲਿਆਂ ਨੂੰ ਮੇਰੀ ਤਰਫੋਂ ਅਸਲਾਮੁ ਅਲੈਕੁਮ। ਤੇ ਅਗਰ ਵੀਡੀਓ ਚੰਗੀ ਲੱਗੀ ਹੋਵੇ ਤੇ ਕਮੈਂਟ ਜ਼ਰੂਰ ਮੈਨੂੰ ਕਰਨਾ। ਵਕਤ ਸ਼ਾਰਟ ਹੋਣ ਦੇ ਬਾਇਸ ਅਸੀਂ ਇੰਨੀ ਕਿ ਇਨਸ਼ਾ ਅੱਲਾਹ ਤਾਲਾ ਤੁਹਾਡੇ ਨਾਲ ਬਾਅਦ ਤੋਂ ਫਿਰ ਇਸੇ ਤਰ੍ਹਾਂ ਗੁਫ਼ਤਗੂ ਕਰਦੇ ਰਹਾਂਗੇ, ਤੁਹਾਡੀਆਂ ਗੱਲਾਂ ਵੀ ਸੁਣਾਂਗੇ, ਆਪਣੀਆਂ ਵੀ ਤੁਹਾਨੂੰ ਸੁਣਾਵਾਂਗੇ। ਅਸਲਾਮੁ ਅਲੈਕੁਮ।